ਪ੍ਰਾਈਮ ਮਿਨਿਸਟਰ ਹੋਮ ਅਤੇ ਦਫ਼ਤਰ ਨੂੰ 1 ਮਹੀਨੇ ਦੇ ਅੰਦਰ ਸੋਲਰ એનર્ਜੀ ਤੇ ਕਰਨ ਦਾ ਫੈਸਲਾ। ਇਮਰਾਨ ਖਾਨ, ਤੁਸੀਂ ਸਾਡੇ ਦੇ ਝੂਠੇ ਕੇਸ ਬਣਾਏ ਸਨ, ਹੁਣ ਆਪਣੇ ਸੱਚੇ ਕੇਸਾਂ ਦਾ ਮੁਕਾਬਲਾ ਕਰੋ। ਰਾਣਾ ਸਨਾਉੱਲਾ, ਛੇਤੀ ਹੀ ਚੀਨੀ ਘਿਓ ਅਤੇ ਆਟੇ ਦੇ ਮੁੱਲ 'ਚ ਘਾਟਾ ਕਰਾਂਗੇ। ਮਿਫਤਾ ਇਸਮਾਈਲ, ਮੁਲਕ ਭਰ 'ਚ ਕਰੋਨਾ ਨੇ ਇੱਕ ਵਾਰੀ ਫੇਰ ਸਿਰ ਚੁੱਕ ਲਿਆ। ਵੱਡੀ ਈਦ ਤੇ 2 ਫਿਲਮਾਂ ਬਣਨਗੀਆਂ ਸਿਨੇਮਾ ਘਰਾਂ ਦੀ ਰੌਣਕ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਸ਼ਹਿਬਾਜ਼ ਸ਼ਰੀਫ ਹੋਰਾਂ ਵਜ਼ੀਰ ਆਜ਼ਮ ਹਾਊਸ ਅਤੇ ਆਫਿਸ ਨੂੰ 1 ਮਹੀਨੇ ਦੇ ਵਿੱਚ ਸੋਲਰ એનર્ਜੀ ਤੇ ਕਰਨ ਦਾ ਫੈਸਲਾ ਕੀਤਾ ਹੈ। ਕੌਮੀ ਸੋਲਰ એનર્ਜੀ ਪਾਲਿਸੀ ਦਾ ਐਲਾਨ 1 ਅਗਸਤ ਨੂੰ ਕੀਤਾ ਜਾਏਗਾ। એનર્ਜੀ ਟਾਸਕ ਫੋਰਸ ਦੇ ਇਕੱਠ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦਾ ਆਖਣਾ ਸੀ ਕਿ ਮੁਲਕ 'ਚ ਪਹਿਲੀ ਵਾਰੀ ਸੋਲਰ એનર્ਜੀ ਪਾਲਿਸੀ ਲਿਆ ਰਹੇ ਹਾਂ ਅਤੇ ਇਸ ਪਾਲਿਸੀ ਨੂੰ ਲਿਆਉਣ ਵਾਸਤੇ ਸਾਰੇ ਸੂਬਿਆਂ 'ਚ ਸਲਾਹ ਮਸ਼ਵਰਾ ਕੀਤਾ ਜਾਏਗਾ। ਉਹਨਾਂ ਦਾ ਆਖਣਾ ਸੀ ਕਿ ਸੂਰਜ ਨਾਲ ਬਣਾਈ ਗਈ ਇਸ ਬੱਤੀ ਦੇ ਡਿਸਟ੍ਰੀਬਿਊਸ਼ਨ ਲਾਸਿਸ ਅਤੇ ਬੱਤੀ ਚੋਰੀ ਦੇ ਖਤਰੇ ਘੱਟ ਹੋਣਗੇ। ਇਹਦੇ ਨਾਲ ਇਹ ਬੱਤੀ ਸਸਤੀ ਵੀ ਹੋਏਗੀ, ਜਿਹਦੇ ਕਰਕੇ ਆਵਾਮ ਤੇ ਮਹਿੰਗਾਈ ਦਾ ਬੋਝ ਘੱਟ ਪਵੇਗਾ। ਅਸੀਂ ਚਾਹੁੰਦੇ ਹਾਂ ਕਿ ਮੁਲਕ 'ਚ ਚੱਲਦਾ ਹੈ ਬੱਤੀ ਦਾ ਕਾਲ ਛੇਤੀ ਤੋਂ ਛੇਤੀ ਮੁੱਕ ਜਾਏ। ਇਹਦੇ ਵਾਸਤੇ ਅਸੀਂ ਸਿਰ ਤੋੜ ਕੋਸ਼ਿਸ਼ ਕਰ ਰਹੇ ਹਾਂ। ਦਾਖਲਾ ਮਾਮਲਿਆਂ ਦੇ ਵਜ਼ੀਰ ਰਾਣਾ ਸਨਾਉੱਲਾ ਹੋਰਾਂ ਦਾ ਆਖਣਾ ਹੈ ਕਿ ਇਮਰਾਨ ਖਾਨ ਨੂੰ ਹੁਣ ਸਬਰ ਕਰਨਾ ਚਾਹੀਦਾ ਹੈ। ਉਹਨੇ ਸਾਡੇ ਤੇ ਝੂਠੇ ਕੇਸ ਬਣਾਏ ਸਨ, ਹੁਣ ਸੱਚੇ ਕੇਸਾਂ ਦਾ ਮੁਕਾਬਲਾ ਕਰੇ। ਇਹ ਗੱਲਾਂ ਉਹਨਾਂ ਇਸਲਾਮਾਬਾਦ 'ਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਆਖੀਆਂ। ਉਹਨਾਂ ਨੇ ਇਮਰਾਨ ਖਾਨ ਹੋਰਾਂ ਦੇ ਇਸ ਬਿਆਨ ਨੂੰ ਲੈ ਕੇ ਉਹਦੇ ਜਵਾਬ ਦਿੱਤੇ, ਜਿਹਦੇ 'ਚ ਇਮਰਾਨ ਖਾਨ ਹੋਰਾਂ ਦਾ ਆਖਣਾ ਸੀ ਕਿ ਜੇ ਮੈਨੂੰ ਕੰਧ ਨਾਲ ਲਾਇਆ ਗਿਆ ਤੇ ਮੈਂ ਮੀਡੀਆ ਸਾਹਮਣੇ ਸਭ ਸੱਚ ਲੈ ਕੇ ਆ ਜਾਵਾਂਗਾ। ਜਿਹਦੇ ਜਵਾਬ 'ਚ ਰਾਣਾ ਸਨਾਉੱਲਾ ਹੋਰਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਹੈ ਜਾਂ ਤੁਹਾਡੀਆਂ ਦੁਆਵਾਂ ਬੰਦ ਕਰ ਦਿੱਤੀਆਂ ਨੇ, ਫਿਰ ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਸਾਡੇ ਨਾਲ ਜਿੰਨੀ ਮੰਦੀ ਕੀਤੀ ਹੈ ਅਸੀਂ ਅਜੇ ਕੁਝ ਵੀ ਨਹੀਂ ਕੀਤਾ। ਅਜੇ ਤੇ ਤੁਹਾਡੇ ਕੋਲੋਂ 240 ਕਨਾਲ ਦੀ ਜ਼ਮੀਨ ਦਾ ਹਿਸਾਬ ਲੈਣਾ ਹੈ ਜਿਹੜੀ ਫਰਾਗੋਗੀ ਦੇ ਨਾਂ ਲਾਈ ਗਈ ਹੈ। ਇਹਦੇ ਨਾਲ 2014 ਵਾਲੇ ਇਕੱਠਾਂ ਤੇ ਧਰਨਿਆਂ ਲਈ ਪੈਸੇ ਕਿੱਥੋਂ ਆਉਂਦੇ ਰਹੇ, ਇਹਦਾ ਵੀ ਅਜੇ ਤੁਹਾਡੇ ਕੋਲੋਂ ਹਿਸਾਬ ਲੈਣਾ ਹੈ। ਪਾਕਿਸਤਾਨ 'ਚ ਖਜ਼ਾਨੇ ਦੇ ਵਜ਼ੀਰ ਮਿਫਤਾ ਇਸਮਾਈਲ ਹੋਰਾਂ ਦਾ ਆਖਣਾ ਹੈ ਕਿ ਛੇਤੀ ਹੀ ਘਿਓ ਦੇ ਮੁੱਲ 'ਚ 100 ਤੋਂ 150 ਰੁਪਏ ਘਾਟਾ ਕਰਾਂਗੇ। ਲਾਹੌਰ 'ਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਉਹਨਾਂ ਦਾ ਆਖਣਾ ਸੀ ਕਿ ਚੀਨੀ ਘਿਓ ਅਤੇ ਆਟੇ ਦੇ ਮੁੱਲ 'ਚ ਘਾਟਾ ਕਰਨ ਵਾਲੇ ਸਲਾਹ ਮਸ਼ਵਰੇ ਜਾਰੀ ਨੇ। ਖਾਣ ਪੀਣ ਦੀਆਂ ਸ਼ੈਵਾਂ ਤੋਂ ਅੱਡ ਖਾਦ ਦੇ ਮੁੱਲ 'ਚ ਵੀ ਘਾਟਾ ਕੀਤਾ ਜਾਏਗਾ। ਅਸੀਂ ਮੌਸ਼ੀ ਤੌਰ ਤੇ ਠੀਕ ਹੁੰਦੇ ਜਾ ਰਹੇ ਹਾਂ। ਛੇਤੀ ਹੀ IMF ਦੇ ਨਾਲ ਮਾਮਲੇ ਤੈਅ ਪਾ ਜਾਣਗੇ। ਹੁਣ ਮਈਸ਼ਤ ਸਾਡੇ ਕੰਟਰੋਲ 'ਚ ਹੈ। ਮੁਲਕ ਡਿਫਾਲਟ ਨਹੀਂ ਹੋ ਰਿਹਾ। ਆਵਾਮ ਲੋਕਾਂ ਦੀਆਂ ਗੱਲਾਂ ਤੇ ਕੰਨ ਨਾ ਧਰੇ। ਪੈਟਰੋਲ ਅਤੇ ਬੱਤੀ ਦੇ ਮੁੱਲ 'ਚ ਵਾਧਾ ਸਾਡੀ ਮਜਬੂਰੀ ਸੀ। ਆਲਮੀ ਮੰਡੀ 'ਚ ਪੈਟਰੋਲ ਦਾ ਮੁੱਲ $100 ਤੇ ਅੱਪੜ ਗਿਆ ਹੈ। ਉਹਨਾਂ ਦਾ ਆਖਣਾ ਸੀ ਕਿ ਇਮਰਾਨ ਖਾਨ ਮੁਲਕ ਨੂੰ ਘਾਟੇ 'ਚ ਛੱਡ ਕੇ ਗਏ ਸਨ। ਜੇ ਐਡੇ ਹੀ ਚੰਗੇ ਸਨ ਤੇ ਰੂਸ ਕੋਲੋਂ 100 ਲੀਟਰ ਹੀ ਤੇਲ ਖਰੀਦ ਲੈਂਦੇ। ਗੱਲਾਂ ਨਾਲ ਕੁਛ ਨਹੀਂ ਬਣਦਾ। ਪੰਜਾਬੀ ਰੇਡੀਓ USA ਦੇ ਸੁਣਨ ਵਾਲਿਆਂ ਨੂੰ ਦੱਸੇ ਜਾਈਏ ਕਿ ਮੁਲਕ ਭਰ 'ਚ ਕਰੋਨਾ ਇੱਕ ਵਾਰੀ ਫੇਰ ਸਿਰ ਚੁੱਕ ਕੇ ਖਲੋ ਗਿਆ ਹੈ। ਪਿਛਲੇ 24 ਘੰਟਿਆਂ 'ਚ 9 ਲੋਕ ਆਪਣੀ ਜਾਨ ਤੋਂ ਗਏ ਨੇ, ਜਦਕਿ 165 ਮਰੀਜ਼ਾਂ ਦੀ ਹਾਲਤ ਖਤਰਨਾਕ ਹੈ। NIH ਦੇ ਮਹਿਕਮੇ ਮੁਜਬ 24 ਘੰਟਿਆਂ 'ਚ 23,125 ਟੈਸਟ ਕੀਤੇ ਗਏ ਅਤੇ 872 ਨਵੇਂ ਕੇਸ ਸਾਹਮਣੇ ਆਏ ਨੇ। ਮੁਲਕ ਭਰ 'ਚ ਕਰੋਨਾ ਦੇ ਮਸਬਤ ਕੇਸਾਂ ਦੀ ਸ਼ਰ੍ਹਾ 3.77 ਰਿਕਾਰਡ ਕੀਤੀ ਗਈ ਹੈ। ਸਿਹਤ ਦੇ ਮਹਿਕਮੇ ਨੇ ਸਖਤੀ ਨਾਲ ਹਿਦਾਇਤ ਕੀਤੀ ਹੈ ਕਿ ਰਸ਼ ਵਾਲੀ ਥਾਂ ਤੇ ਨਾ ਜਾਇਆ ਜਾਏ। ਮਾਸਕ ਅਤੇ ਸੈਨੀਟਾਈਜ਼ਰ ਦਾ ਵਰਤਾਵਰਾ ਬਕਾਇਦਗੀ ਨਾਲ ਕੀਤਾ ਜਾਏ ਅਤੇ ਈਦ ਵਾਲੇ ਦਿਨਾਂ 'ਚ ਬਿਲਾ ਵਜ੍ਹਾ ਘਰੋਂ ਨਾ ਨਿਕਲਿਆ ਜਾਏ। ਮੁਲਕ ਭਰ 'ਚ ਸਿਨੇਮਾ ਘਰਾਂ ਦੀਆਂ ਰੌਣਕਾਂ ਇੱਕ ਵਾਰੀ ਫੇਰ ਬਹਾਲ ਹੋਣਗੀਆਂ। ਈਦ ਦੇ ਮੌਕੇ ਤੇ ਪਾਕਿਸਤਾਨ 'ਚ 2 ਫਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ 'ਚ ਲੰਦਨ ਨਹੀਂ ਜਾਊਂਗਾ ਅਤੇ ਕਾਇਦ-ਏ-ਆਜ਼ਮ ਜ਼ਿੰਦਾਬਾਦ ਨੇ। ਬੇਸ਼ੱਕ ਨਿੱਕੀ ਈਦ ਦੀ ਨਿਸਬਤ ਇਸ ਵਾਰੀ ਫਿਲਮਾਂ ਘੱਟ ਨੇ, ਪਰ ਫਿਰ ਵੀ ਸਿਨੇਮਾ ਘਰਾਂ 'ਚ ਰੌਣਕ ਜ਼ਰੂਰ ਲੱਗੇਗੀ। ਪਹਿਲੀ ਫਿਲਮ ਲੰਦਨ ਨਹੀਂ ਜਾਊਂਗਾ ਦੇ ਵਿੱਚ ਹਮਾਯੂੰ ਸਈਦ ਹੋਰੀ ਆਪਣੀ ਅਦਾਕਾਰੀ ਦਾ ਜਾਦੂ ਵਹਾ ਰਹੇ ਨੇ। ਇਸ ਫਿਲਮ 'ਚ ਉਹਨਾਂ ਦੇ ਨਾਲ ਮਹਿਵਿਸ਼ ਹਯਾਤ ਅਤੇ ਕੁਬਰਾ ਖਾਨ ਹੋਰੀ ਵੀ ਕੰਮ ਕਰ ਰਹੀਆਂ ਨੇ। ਇਹ ਹਾਸੇ ਮਜ਼ਾਕ ਅਤੇ ਰੋਮਾਂਸ ਨਾਲ ਭਰੀ ਹੋਈ ਫਿਲਮ ਹੋਏਗੀ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਇਸ ਤੋਂ ਪਹਿਲਾਂ ਹਮਾਯੂੰ ਸਈਦ ਦੀ ਫਿਲਮ ਪੰਜਾਬ ਨਹੀਂ ਜਾਊਂਗੀ ਦੀ ਵੀ ਇੰਝ ਹੀ ਸਿਨੇਮਾ ਘਰਾਂ ਦੇ ਵਿੱਚ ਰੌਣਕ ਲੱਗੀ ਸੀ। ਇਹ ਫਿਲਮ ਉਹਦੇ ਨਾਲ ਰਲਦੀ ਮਿਲਦੀ ਹੀ ਹੈ। ਇੰਝ ਸਮਝ ਲਓ ਉਹਦਾ ਹੀ ਇੱਕ ਪੱਖ ਹੈ, ਪਰ ਸਟੋਰੀ ਥੋੜੀ ਵੱਖ ਹੈ। ਇਸ ਤੋਂ ਅੱਡ ਫਾਹਦ ਮੁਸਤਫਾ ਦੀ ਫਿਲਮ ਕਾਇਦ-ਏ-ਆਜ਼ਮ ਜ਼ਿੰਦਾਬਾਦ ਵੀ ਰੌਣਕ ਲਾਏਗੀ।
ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ ਯੂਐਸ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪ੍ਰਵੀਨ ਮਸੂਦ ਨੂੰ ਇਜਾਜ਼ਤ ਦਿਓ।